ਇਸ ਟਾਈਮ ਇਹ ਰਿਪੋਰਟਿੰਗ ਕੀਤੀ ਜਾ ਰਹੀ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸ਼ਟਡਾਊਨ ਨੂੰ ਖਤਮ ਕਰਨ ਦੇ ਲਈ ਜਿਹੜੇ ਟੌਪ ਦੇ ਸੈਨੇਟ ਰਿਪਬਲਿਕਨਸ ਆ ਉਹਨਾਂ ਨੇ ਕਿਹਾ ਵੀ ਸਾਡਾ ਪਲਾਨ ਬਣ ਚੁੱਕਾ ਆ ਤੇ ਸਾਡੀ ਜਿਹੜੀ ਪਾਰਟੀ ਆ ਇਸ ਦੇ ਵਿੱਚ ਯੂਨੀਫਾਈਡ ਆ, ਇਕੱਠਿਆਂ ਹੋ ਚੁੱਕੀ ਆ। ਕਹਿੰਦੇ ਵੀ ਹੁਣ ਸਾਡਾ ਇੱਕ ਕੰਮ ਰਹਿ ਗਿਆ ਆ, ਡੈਮੋਕ੍ਰੇਟਸ ਨੂੰ ਇਸ ਚੀਜ਼ ਦੇ ਬਾਰੇ ਦੱਸਣਾ ਤੇ ਉਹਨਾਂ ਨੂੰ ਇਹ ਮਨਾਉਣਾ ਵੀ ਆਪਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇਸ ਮਸਲੇ ਨੂੰ ਸੁਲਝਾਈਏ ਤੇ ਰੀਓਪਨ ਕਰੀਏ। ਆਪਾਂ ਨੂੰ ਆਲਰੇਡੀ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਏਅਰਪੋਰਟਸ ਦੇ ਉੱਤੇ 6-6 ਘੰਟੇ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਲੋਕਾਂ ਨੂੰ ਇਹ ਵੀ ਡਰ ਸਤਾ ਰਿਹਾ ਵੀ ਸ਼ਾਇਦ ਇਹ ਸਮਾਂ ਹੋਰ ਵੀ ਵੱਧ ਲੱਗ ਸਕਦਾ ਆ। ਬਹੁਤ ਸਾਰੇ TSA ਦੇ ਏਜੰਟਸ ਹੁਣ ਲਗਾਤਾਰ 2 ਤਨਖਾਹਾਂ ਨਾ ਮਿਲਣ ਤੋਂ ਬਾਅਦ ਦੇ ਵਿੱਚ ਕਈ ਕੰਮ ਤੇ ਨਹੀਂ ਆ ਰਹੇ ਤੇ ਕਈਆਂ ਨੇ ਅਸਤੀਫੇ ਵੀ ਜਿਹੜੇ ਉਹ ਦੇ ਦਿੱਤੇ ਆ। ਕੱਲ ਰਾਸ਼ਟਰਪਤੀ ਟਰੰਪ ਨੇ ਰਿਪਬਲਿਕਨਸ ਨੂੰ ਕਿਹਾ ਵੀ ਭਾਈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਡੈਮੋਕ੍ਰੇਟਾਂ ਤੋਂ ਵੋਟਰ ID ਬਿੱਲ ਪਾਸ ਕਰਾਇਓ ਤਾਂ ਹੀ ਮੰਨਿਓ, ਨਹੀਂ ਤਾਂ ਰਹਿਣ ਦਿਓ ਭਾਵੇਂ। ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਹ ਜਿਹੜਾ ਕਿਹਾ। ਟਰੰਪ ਹੁਣਾਂ ਨੇ ਆਲਰੇਡੀ ਕਿਹਾ ਆ ਵੀ ਜੇ ਮਿਡ ਟਰਮ ਇਲੈਕਸ਼ਨ ਅਸੀਂ ਹਾਰ ਗਏ ਤਾਂ ਮੇਰੀ ਪ੍ਰੈਜ਼ੀਡੈਂਸੀ ਖਤਮ ਆ। ਪਹਿਲਾਂ ਵੀ ਇਹ ਕਹਿੰਦੇ ਰਹੇ ਵੀ ਇੰਪੀਚਮੈਂਟ ਤੱਕ ਵੀ ਮੇਰੀ ਜਿਹੜੀ ਆ ਉਹ ਇਹਨਾਂ ਦੁਬਾਰਾ ਜਿਹੜੀ ਉਹ ਕੀਤੀ ਜਾ ਸਕਦੀ ਆ। ਪਿਛਲੀ ਵਾਰੀ ਵੀ 2 ਵਾਰੀ ਇਹਨਾਂ ਨੂੰ ਇੰਪੀਚ ਟਰੰਪ ਨੂੰ ਹਾਊਸ ਨੇ ਕੀਤਾ ਸੀਗਾ, ਸੈਨੇਟ ਚੋਂ ਦੋਨੋਂ ਵਾਰੀ ਜਿਹੜੇ ਉਹ ਬਰੀ ਹੋ ਕੇ ਬਾਹਰ ਨਿਕਲੇ ਸੀਗੇ। ਸੋ ਸੇਵ ਜਿਹੜਾ ਐਕਟ ਆ ਉਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਕਿਤੇ ਨਾ ਕਿਤੇ ਉਹਨਾਂ ਦਾ ਖੋਹ ਹੋ ਜਾਣਾ ਆ ਤੇ ਟਰੰਪ ਹੁਣੀ ਇਸ ਟਾਈਮ ਇਸ ਤਰੀਕੇ ਦੇ ਨਾਲ ਚੱਲ ਰਹੇ ਆ ਵੀ ਇਹ ਬਿੱਲ ਪਾਸ ਹੋਵੇ, ਡੈਮੋਕ੍ਰੇਟ ਇਸ ਦੇ ਲਈ ਮੰਨਣ ਤੇ ਤਾਂ ਹੀ ਤੁਸੀਂ ਕੋਈ ਉਹਨਾਂ ਦੀ ਸ਼ਰਤ ਜਿਹੜੀ ਉਹ ਮੰਨਿਓ, ਤਾਂ ਹੀ ਡੀਲ ਜਿਹੜੀ ਉਹ ਬਣਾਈ ਜਾਵੇ। ਸੋ ਹੁਣ ਕਹਿ ਰਹੇ ਆ ਰਿਪਬਲਿਕਨਸ ਵੀ ਅਸੀਂ ਇਕੱਠੇ ਆ ਤੇ ਅਸੀਂ ਇਹਨਾਂ ਨੂੰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੂੰ ਦੱਸਾਂਗੇ ਤੇ ਫਿਰ ਦੇਖਦੇ ਆ ਅੱਗੇ ਕੀ ਬਣਦਾ ਆ। ਸੈਨੇਟ ਦੇ ਡੈਮੋਕ੍ਰੇਟਸ ਦੇ ਸਾਰਿਆਂ ਦੇ ਨਾ ਮੰਨਣ ਦੇ ਨਾਲ ਵੀ ਕੋਈ ਚੱਕਰ ਨਹੀਂ, ਪਰ ਇਹਨਾਂ ਨੂੰ ਐਟਲੀਸਟ 10 ਕੁ ਜਾਣੇ ਜਿਹੜੇ ਉਹ ਚਾਹੀਦੇ ਆ, 60 ਟੋਟਲ ਵੋਟਾਂ ਚਾਹੀਦੀਆਂ ਆ ਤਾਂ ਜੋ ਇਹ ਬਿੱਲ ਨੂੰ ਪਾਸ ਕੀਤਾ ਜਾਵੇ ਤੇ ਫੰਡਿੰਗ ਦਾ ਜਿਹੜਾ ਇਸ ਟਾਈਮ ਰੇਟਕਾ ਬਣਿਆ ਪਿਆ ਉਹ ਖਤਮ ਹੋਵੇ। 40 ਕੁ ਦਿਨ ਹੋ ਚੱਲੇ ਨੇ DHS ਨੂੰ ਸ਼ਟਡਾਊਨ ਹੋਇਆ ਨੂੰ, ਜਿਸ ਦੇ ਨਾਲ ਫੈਡਰਲ ਵਰਕਰਸ ਚਾਹੇ TSA ਵਾਲੇ ਆ ਤੇ ਚਾਹੇ ਆਈਸ ਵਾਲੇ ਆ ਤੇ ਚਾਹੇ ਬਾਰਡਰ ਪੈਟਰੋਲ ਵਾਲੇ ਆ, ਜੋ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦਾ ਆ, ਉਹ ਸਾਰਿਆਂ ਨੂੰ ਬਗੈਰ ਤਨਖਾਹਾਂ ਤੋਂ ਕੰਮ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੈਨੇਟਰ ਕ੍ਰਿਸ ਮਰਫੀ ਇੱਕ ਜਿਹੜੇ ਸੀਨੀਅਰ ਡੈਮੋਕ੍ਰੇਟ ਆ ਉਹ ਕਹਿੰਦੇ ਆ ਵੀ DHS ਦੀ ਫੰਡਿੰਗ ਜਿਹੜੀ ਆ ਉਹ ਵਿਦਆਊਟ ਦੈਟ ਮਨੀ ਆਈਸ ਦੀ ਜਿਹੜੀ ਐਨਫੋਰਸਮੈਂਟ ਆ ਉਹ ਕਰਨੀ ਔਖੀ ਜਿਹੜੀ ਉਹ ਹੋਊਗੀ। ਸੋ ਕਹਿੰਦੇ ਵੀ ਸਭ ਤੋਂ ਈਜ਼ੀਐਸਟ ਵੇ ਹੋਊਗਾ ਵੀ ਆਈਸ ਐਨਫੋਰਸਮੈਂਟ ਦੇ ਲਈ ਮਨੀ ਨਾ ਹੋਵੇ ਤੇ ਬਾਕੀ ਨੂੰ DHS ਨੂੰ ਅਸੀਂ ਜਿਹੜਾ ਉਹ ਫੰਡ ਕਰ ਦਿੰਦੇ ਆ। ਸੋ ਆਈਸ ਦੇ ਪਰ ਕੁਤਰਨ ਨੂੰ ਜਿਹੜੇ ਡੈਮੋਕ੍ਰੇਟ ਆ ਉਹ ਕਾਲੇ ਇਸ ਟਾਈਮ ਪਏ ਹੋਏ ਆ। ਸੋ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਜੌਨ ਥੂਨ ਆ ਉਹਨਾਂ ਨੇ ਕਿਹਾ ਵੀ ਅਸੀਂ ਆਪਸ ਦੇ ਵਿੱਚ ਰਿਪਬਲਿਕਨਸ ਨੇ ਕਰ ਲਿਆ ਆ ਤੇ ਕਹਿੰਦੇ ਵੀ ਇਹ ਜਿਹੜਾ ਪਾਰਟੀਜ਼ਨ ਬਿੱਲ ਆ ਉਸ ਨੂੰ ਅਸੀਂ ਪਾਸ ਕਰਾਉਣ ਬਾਰੇ ਸੋਚ ਰਹੇ ਆ ਵੀ ਚਾਹੇ ਡੈਮੋਕ੍ਰੇਟ ਵੋਟਾਂ ਦੀ ਜਿਹੜੀ ਉਹ ਲੋੜ ਨਾ ਹੀ ਜਿਹੜੀ ਉਹ ਪਵੇ, ਪਰ ਹਾਲ ਦੀ ਘੜੀ 60 ਵੋਟਾਂ ਜਿਹੜੀਆਂ ਉਹ ਇਹਨਾਂ ਨੂੰ ਜ਼ਰੂਰੀ ਚਾਹੀਦੀਆਂ ਨੇ ਪਾਸ ਕਰਾਉਣ ਦੇ ਲਈ ਤੇ ਉਹ ਨੰਬਰ ਜਾਦੂਈ ਆંકੜੇ ਤੱਕ ਅਜੇ ਜਿਹੜੇ ਰਿਪਬਲਿਕਨਸ ਆ ਨਹੀਂ ਪਹੁੰਚ ਰਹੇ ਵਿਦਆਊਟ ਡੈਮੋਕ੍ਰੇਟ ਪਾਰਟੀ ਦੇ ਕੁਝ ਲੀਡਰਸ ਦੀ ਸਪੋਰਟ ਤੋਂ। ਜੀ ਸੋ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਹੁਣੀ ਮੇਲ ਇਨ ਬੈਲਟ ਦੇ ਅਗੇਂਸਟ ਬੋਲਦੇ ਆ, ਪਰ ਕਹਿੰਦੇ ਪਬਲਿਕ ਰੈਕਰਡਸ ਇਹ ਮਿਲੇ ਹੈਗੇ ਆ ਵੀ ਫਲੋਰੀਡਾ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਮੇਲ ਕਰਕੇ ਵੋਟ ਪਾਈ ਸੀ। ਫਲੋਰੀਡਾ ਦੀ ਜਿਹੜੀ 87th ਹਾਊਸ ਡਿਸਟ੍ਰਿਕਟ ਦੀ ਵੋਟ ਹੋਈ ਸੀਗੀ। ਹਾਲਾਂਕਿ ਉਹ ਕ੍ਰਿਟੀਕਲੀ ਇੱਕ ਸਾਲ ਤੋਂ ਹੀ ਬੋਲ ਰਹੇ ਆ ਵੀ ਮੇਲ ਇਨ ਬੈਲਟ ਜਿਹੜੇ ਆ ਇਹ ਮੇਲ ਇਨ ਚੀਟਿੰਗ ਹੈਗੀ ਆ।